ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹਾਂ, ਜਿਸ ਦੇ ਵਿੱਚ ਜਿਹੜੀ ਜੀ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਅਸੀਂ ਬਲਤੇਜ ਪੰਨੂ ਹੁਣਾਂ ਦੇ ਨਾਲ। ਬਲਤੇਜ ਪੰਨੂ ਜੀ ਸਾਡੇ ਨਾਲ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕੀਤਾ ਹੈ। ਅੱਜ ਦੇ ਇਸ ਪ੍ਰੋਗਰਾਮ ਨੂੰ ਰਜਿੰਦਰ ਕੌਰ ਜੀ ਨੇ ਸੈਨ ਹੋਜ਼ੇ ਤੋਂ, ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ ਅਤੇ ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਉਸ ਦੇ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ 408 722 7698 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ, ਜਿਹੜੀ ਹਰਿਆਣੇ ਦੀ ਵੱਖਰੀ ਕਮੇਟੀ ਦਾ ਜਿਹੜਾ ਮਾਮਲਾ ਆ ਉਸ ਨੂੰ ਲੈ ਕੇ ਹੁਣ ਗੁਰਦੁਆਰਿਆਂ ਦੀ ਜਿਹੜੀ ਸੇਵਾ ਸੰਭਾਲ ਦੀ ਜਿਹੜੀ ਗੱਲ ਆ ਉਹ ਹਿੰਸਕ ਰੂਪ ਅਖਤਿਆਰ ਕਰ ਗਈ ਆ। ਜਿਹੜੀਆਂ ਕੱਲ੍ਹ ਵੀਡੀਓ ਜਿਹੜੀਆਂ ਆਈਆਂ ਅਤੇ ਜਿਹੜੀ ਉਹ ਝੜਪ ਹੋਈ ਆ ਉਸ ਦੇ ਬਾਰੇ ਜ਼ਰੂਰ ਵਿਸਥਾਰ ਦੇ ਵਿੱਚ ਦੱਸੋ ਜੀ। ਇਹ ਜਿਹੜੀ ਪੁਲਿਸ ਹੈ ਜੀ ਉਹਨੂੰ ਜਲ ਤੋਪਾਂ ਦਾ ਇਸਤੇਮਾਲ ਉੱਥੇ ਕਰਨਾ ਪਿਆ। ਜਿਹੜਾ ਨਵੀਂ ਬਣੀ ਕਮੇਟੀ ਵਾਲਾ ਜਿਹੜਾ ਧੜਾ ਜੀ ਉਹਨੇ ਪੁਲਿਸ ਬੈਰੀਕੇਡ ਜਿਹੜੇ ਸੀ ਉਹ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ। ਅੰਦਰ ਬੈਠੇ ਜਿਹੜੇ ਲੱਠਮਾਰ ਨੇ ਅਕਾਲੀ ਆਗੂ ਨੇ ਉਹਨਾਂ ਨੇ ਗੇਟ ਜਿਹੜਾ ਸੀ ਗੁਰਦੁਆਰੇ ਦਾ ਲਾ ਲਿਆ। ਜਦੋਂ ਅੰਦਰ ਨਹੀਂ ਜਾਣ ਦਿੱਤਾ ਗਿਆ ਤਾਂ ਇੱਟਾਂ ਵੱਟੇ ਵੀ ਚੱਲੇ। ਫਿਰ ਕੰਟਰੋਲ ਕਰਨ ਦੇ ਵਾਸਤੇ ਪੁਲਿਸ ਨੂੰ ਡੰਡਾ ਚਾਰਜ ਤੇ ਜਲ ਤੋਪਾਂ ਜਿਹੜੀਆਂ ਸੀਗੀਆਂ ਉਹਦਾ ਇਸਤੇਮਾਲ ਕਰਨਾ ਪਿਆ। ਨੈਸ਼ਨਲ ਚੈਨਲਾਂ ਦੇ ਉੱਤੇ ਇਹ ਚੱਲ ਰਿਹਾ ਜੀ ਕਿ ਸਿੱਖ ਜਿਹੜੇ ਨੇ ਉਹ ਸੇਵਾ ਦੇ ਵਾਸਤੇ ਲੜ ਰਹੇ ਨੇ ਜੀ। ਉਂਝ ਵੈਸੇ ਹਰਿਆਣੇ ਦੇ ਵਿੱਚ ਸਿੱਖ ਗੁਰਦੁਆਰਾ ਐਕਟ ਦੇ ਵਾਸਤੇ ਜਿਹੜੀ ਪਟੀਸ਼ਨ ਆ ਉਹਦੇ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਆ ਉਹ ਅੱਜ ਹੋਊਗੀ। ਜਿਹੜਾ ਹਰਿਆਣੇ ਦੀ ਕਮੇਟੀ ਆ ਜੀ ਉਹਨੇ ਬੂਲੇ ਚੀਕੇ ਦੇ ਵਿੱਚ ਇੱਕ ਗੁਰਦੁਆਰਾ ਹੈ ਉੱਥੇ ਉਹਨੇ ਕਬਜ਼ਾ ਜਿਹੜਾ ਜੀ ਉਹ ਲੈ ਲਿਆ। ਉੱਥੇ ਬੰਦੇ ਥੋੜੇ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਤੇ ਹਰਿਆਣੇ ਵਾਲਿਆਂ ਨੂੰ ਜਦੋਂ ਪਤਾ ਲੱਗਿਆ ਜੀ ਇਹ ਜ਼ਿਆਦੀ ਗਿਣਤੀ ਦੇ ਵਿੱਚ ਚਲੇ ਗਏ ਔਰ ਉੱਥੋਂ ਉਹਨਾਂ ਨੂੰ ਜਾ ਕੇ ਜਿਹੜਾ ਜੀ ਕੱਢ ਦਿੱਤਾ। ਇਹ ਗੁਰਦੁਆਰਾ 6ਵੀਂ ਤੇ 9ਵੀਂ ਪਾਤਸ਼ਾਹੀ ਦੇ ਨਾਲ ਸੰਬੰਧਿਤ ਆ ਜੀ। ਇਹਦੇ ਮੈਨੇਜਰ ਤੇ ਟਾਸਕ ਫੋਰਸ ਦੇ 20 ਦੇ ਕਰੀਬ ਮੈਂਬਰ ਜਿਹੜੇ ਸੀਗੇ ਉਹ ਹਰਿਆਣਾ ਕਮੇਟੀ ਵਾਲਿਆਂ ਨੇ ਜਿਹੜੇ ਜਖਾਰੇ ਉਹਨਾਂ ਦੇ ਸੁਣਦਿਆਂ ਉਹ ਉੱਥੋਂ ਖਿਸਕ ਗਏ ਜੀ, ਕਿਉਂਕਿ ਉਹਨਾਂ ਦੀ ਗਿਣਤੀ ਵੱਡੀ ਸੀਗੀ ਤੇ ਇਹਨਾਂ ਨੇ ਜਿਹੜਾ ਸੀਗਾ ਕਾਬੂ ਕਰ ਲਿਆ ਜੀ। ਜੀ ਜੀ ਸੋ ਇਹ ਦੇਖਦੇ ਹਾਂ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜਾ ਜੀ ਕਿਸ ਪਾਸੇ ਨੂੰ ਇਹ ਜਿਹੜੀ ਗੱਲ ਵੱਧਦੀ ਆ। ਇਹ ਅਜੇ ਸਿਰਫ ਇੱਕ ਗੁਰਦੁਆਰੇ ਦੇ ਉੱਤੇ ਹੋਇਆ ਆ। ਸੰਯਮ ਤੋਂ ਕੰਮ ਲੈਣਾ ਚਾਹੀਦਾ ਆ ਅਤੇ ਦੇਖਦੇ ਹਾਂ ਪਰ ਕੀ ਬਣਦਾ ਆਉਣ ਵਾਲੇ ਸਮੇਂ 'ਚ। ਅਤੇ ਜੇ ਆਪਾਂ ਰਾਸ਼ਟਰ ਪੱਧਰ ਦੀ ਗੱਲ ਕਰੀਏ, ਜਿਹੜੇ ਕਾਂਗਰਸ ਦੇ ਆ ਰਾਹੁਲ ਗਾਂਧੀ, ਉਹਨਾਂ ਦੇ ਵੱਲੋਂ ਇਹ ਜਿਹੜੀਆਂ ਇਸ ਟਾਈਮ ਖਬਰਾਂ ਮਿਲ ਰਹੀਆਂ ਵੀ ਉਹ ਇਸ ਟਾਈਮ ਚੁਸਤ ਹੋ ਗਏ ਨੇ, ਜਿਹੜੇ ਇੱਕ ਵਾਰੀ ਫੇਰ ਮੈਦਾਨ 'ਚ ਕੁੱਦ ਪਏ ਨੇ। ਕੀ ਕਰ ਰਹੇ ਨੇ ਜੀ ਉਹ? ਜੀ ਇਹ ਚੁਸਤੀ ਥੋੜੀ ਪਹਿਲੀ ਵਾਰੀ ਵੇਖਣ ਨੂੰ ਮਿਲੀ ਹੈ ਜੀ। ਐਕਚੁਅਲੀ ਕੱਲ ਜਿਹੜਾ ਇਹ ਮਾਮਲਾ ਸੀਗਾ ਜੀ ਇਹ ਸਾਹਮਣੇ ਆਇਆ ਜੀ ਉਦੋਂ ਜਦੋਂ ਕਾਂਗਰਸ ਨੇ ਜਿਹੜਾ ਸੀਗਾ ਜੀ ਇਹ ਚੁੱਕਿਆ ਕਿ ਜਿੱਥੇ ਜਿੱਥੇ ਹੋ ਰਹੀਆਂ ਨੇ ਜੀ ਇਲੈਕਸ਼ਨਜ਼ ਉੱਥੇ ਹੀ ਜਿਹੜੇ ਨੇ ਕਮਿਊਨਲ ਦੰਗੇ ਕਿਉਂ ਹੋ ਰਹੇ ਨੇ, ਨਸਲੀ ਦੰਗੇ ਜਿਹੜੇ ਨੇ ਉਹ ਕਿਉਂ ਹੋ ਰਹੇ ਨੇ ਜੀ। ਇਹ ਜਿਹੜਾ ਮਾਮਲਾ ਸੀਗਾ ਜਦੋਂ ਸਾਹਮਣੇ ਆਇਆ ਤਾਂ ਜਿਹੜੇ ਰਾਹੁਲ ਗਾਂਧੀ ਸੀਗੇ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਬਹਿਸ ਜਿਹੜੀ ਆ ਉਹ ਕਰਵਾਈ ਜਾਵੇ ਜੀ। ਇਹਦੇ ਤੋਂ ਇਨਕਾਰ ਜਿਹੜਾ ਸੀ ਲੋਕ ਸਭਾ ਦੇ ਸਪੀਕਰ ਨੇ ਕਰ ਦਿੱਤਾ। ਉੱਥੋਂ ਹੀ ਇਹ ਮਾਮਲਾ ਜਿਹੜਾ ਸੀਗਾ ਵੱਧ ਗਿਆ ਤੇ ਵੱਧਦਿਆ ਹੋਇਆ ਜਿਹੜੀ ਕਾਰਵਾਈ ਸੀ ਇੰਨਾ ਰੌਲਾ ਰੱਪਾ ਪੈ ਗਿਆ ਕਿ ਉਹ ਰੋਕਣੀ ਪੈ ਗਈ ਪਾਰਲੀਮੈਂਟ ਦੀ। ਔਰ ਰਾਹੁਲ ਗਾਂਧੀ ਦੇ ਇਹ ਜਿਹੜੇ ਤਿੱਖੇ ਤੇਵਰ ਸੀਗੇ ਉਹ ਪਹਿਲੀ ਵਾਰੀ ਵੇਖਣ ਨੂੰ ਮਿਲੇ। ਉਂਝ ਤਾਂ ਉਹ ਸੁਸਤ ਜੇ ਬੈਠੇ ਰਹਿੰਦੇ ਨੇ ਜਾਂ ਫਿਰ ਸੁੱਤੇ ਹੋਏ ਵੀ ਪਹਿਲਾਂ ਲੋਕਾਂ ਨੇ ਵੀਡੀਓਜ਼ ਦੇ ਵਿੱਚ ਜਿਹੜੇ ਉਹ ਦੇਖੇ ਨੇ। ਸ਼ਾਇਦ ਉਹਨਾਂ ਨੂੰ ਲੱਗਦਾ ਜੀ ਕਿ ਹੁਣ ਬਿਨਾਂ ਇਹ ਤੋਂ ਕੁਛ ਬਣਨੀ ਨਹੀਂ ਗੱਲ। ਸ਼ਾਇਦ ਇਹ ਵੀ ਹੋ ਸਕਦਾ ਜੀ ਕਿ ਜਿਵੇਂ ਕੁਛ ਕੰਪਨੀਆਂ ਨੇ ਕਹਿੰਦੇ ਨੇ 5000 ਕਰੋੜ ਰੁਪਈਆ ਨਰਿੰਦਰ ਮੋਦੀ ਹੋਰਾਂ ਦੇ ਉੱਤੇ ਲਾਇਆ ਸੀਗਾ ਜੀ ਉਹਨਾਂ ਦੀ ਪਰਸਨਲ ਡਿਵੈਲਪਮੈਂਟ ਕਰਨ ਲਈ, ਹੋ ਸਕਦਾ ਕਿਸੇ ਕੰਪਨੀ ਨੇ ਰਾਹੁਲ ਗਾਂਧੀ ਤੇ ਵੀ ਲਾਤਾ ਹੋਵੇ ਕਿ ਏਦਾਂ ਹੁਣ ਜਿਹੜਾ ਜੀ ਬੋਲਣਾ। ਸੋ ਕੁਛ ਵੀ ਹੋਵੇ ਜੀ ਜਿਹੜਾ ਇਹ ਵਿਸ਼ਾ ਹੈ ਨਾ ਜੀ ਜਿਹੜਾ ਚੁੱਕਿਆ ਉਹ ਜ਼ਰੂਰ ਧਿਆਨ ਮੰਗਦਾ ਹੈ। ਗੱਲ ਤਾਂ ਜਿਹੜੀ ਮੰਨਣ ਵਾਲੀ ਆ ਕਿ ਜਿੱਥੇ ਜਿੱਥੇ ਜ਼ਿਮਨੀ ਚੋਣਾਂ ਹੋਣੀਆਂ ਨੇ ਉੱਥੇ ਹੀ ਨਸਲੀ ਦੰਗੇ ਜਿਹੜੇ ਨੇ ਉਹ ਕਿਉਂ ਹੋ ਰਹੇ ਨੇ ਜੀ। ਇਹ ਸਵਾਲ ਜਿਹੜਾ ਅੱਜ ਇਹਦੇ ਉੱਤੇ ਬਹਿਸ ਜਿਹੜੀ ਹੈ ਜੀ ਪਾਰਲੀਮੈਂਟ ਦੇ ਵਿੱਚ ਹੋਊਗੀ ਜੀ। ਤੇ ਕੀ ਅਸਾਰ ਲੱਗ ਰਹੇ ਨੇ ਵੀ ਨਰਿੰਦਰ ਮੋਦੀ ਕੁਛ ਆਪਣੀ ਆਵਾਜ਼ ਉਠਾਉਣਗੇ ਜਾਂ ਗੱਲਬਾਤ ਕਰਨਗੇ? ਜੋ ਪ੍ਰਧਾਨ ਮੰਤਰੀ ਬਣੇ ਨੇ ਮੁੜ ਕੇ ਬੋਲਦੇ ਤਾਂ ਘੱਟ ਹੀ ਦੇਖੇ ਆ, ਬਾਹਰ ਦੀਆਂ ਫੇਰੀਆਂ ਤੇ ਜ਼ਰੂਰ ਬੋਲੇ ਨੇ ਜੀ। ਉਹ ਇੱਥੇ ਤਾਂ ਕਿਸੇ ਮਾਮਲੇ ਤੇ ਬੋਲੇ ਨਹੀਂ ਗਏ ਕਿਉਂਕਿ ਜਦੋਂ ਇਹ ਗੱਲ ਉੱਠੂਗੀ ਪਾਰਲੀਮੈਂਟ ਦੇ ਵਿੱਚ ਬਹਿਸ ਤਾਂ ਨਿਰਸੰਦੇਹ ਜਿਹੜੀ ਕਾਂਗਰਸ ਹੈ ਉਹ 2002 ਵਾਲੇ ਮਸਲੇ ਦੇ ਉੱਤੇ ਘੇਰਨ ਦੀ ਕੋਸ਼ਿਸ਼ ਕਰੂਗੀ ਗੁਜਰਾਤ ਦੰਗਿਆਂ ਤੇ ਜਿਹੜੀ ਬੀਜੇਪੀ ਆ ਜੀ ਉਹ ਫਿਰ ਕਾਂਗਰਸ ਨੂੰ ਕਹੂਗੀ ਕਿ 1984 ਦੇ ਵਿੱਚ ਤੁਸੀਂ ਵੀ ਤਾਂ
ਸ਼ਾਮਲ ਹੋਣਾ ਜੀ। ਫਿਰ ਜਦੋਂ ਸ਼ਾਮ ਨੂੰ ਬਾਹਰ ਨਿਕਲਣਗੇ ਤਾਂ ਪੁਰਾਣੀ ਰਾਜ ਕਪੂਰ ਦੀ ਜਿਹੜੀ ਫਿਲਮ ਦਾ ਗਾਣਾ ਜੀ ਉੱਥੇ ਢੁਕੂਗਾ, ਨਾ ਤੁਮ ਜੀਤੇ ਨਾ ਹਮ ਹਾਰੇ, ਤੁਮਾਰੀ ਵੀ ਜੈ ਜੈ ਹਮਾਰੀ ਵੀ ਜੈ ਜੈ, ਦੋਵੇਂ ਤਾਂ ਸ਼ਾਮਲ ਨੇ ਜੀ। ਬਿਲਕੁਲ ਜੀ ਬਿਲਕੁਲ, ਇੱਕੋ ਥਾਲੀ ਦੇ ਚੱਟੇ ਵੱਟੇ ਆ ਜੀ ਇਹ। ਤੇ ਆਪਾਂ ਜਿਹੜੀ ਅਗਲੀ ਗੱਲ ਕਰਦੇ ਹਾਂ, ਇੱਕ ਜੁਵੈਨਲ ਕਾਨੂੰਨ ਆ ਜਿਹੜਾ, ਉਸ ਦੇ ਵਿੱਚ ਜਿਹੜੀ ਕੁਛ ਸੋਧ ਜਿਹੜੀ ਆ ਉਹ ਕੀਤੀ ਗਈ ਆ, ਕੀ ਰਿਹਾ ਜੀ ਇਸ ਖਬਰ ਦੇ ਪਿੱਛੇ? ਇਹ ਡਿਊ ਸੀ ਜੀ ਕਾਫੀ ਦੇਰ ਤੋਂ, ਔਰ ਸਹੀ ਫੈਸਲਾ ਜਿਹੜਾ ਉਹ ਵੀ ਕਿਹਾ ਜਾ ਸਕਦਾ ਜੀ। ਜੁਵੈਨਾਈਲ ਐਕਟ ਜਿਹੜਾ ਜੀ, ਇਹਦੇ ਵਿੱਚ ਹੁਣ ਸੋਧ ਨੂੰ ਪ੍ਰਵਾਨਗੀ ਜਿਹੜੀ ਆ ਉਹ ਮਿਲ ਗਈ ਹੈ। ਇਹ ਫੈਸਲੇ ਸੀ ਉਹ ਲਏ ਗਏ ਸੀਗੇ ਜੁਵੈਨਾਈਲ ਨਿਆਂ ਐਕਟ ਦੇ ਵਿੱਚ ਬਦਲਾਅ ਕਰਕੇ ਹੁਣ ਜਿਹੜਾ ਮੁਲਜ਼ਮ ਹੈ, ਨਾਬਾਲਗ ਦੀ ਉਮਰ 18 ਸਾਲ ਤੋਂ ਘਟਾ ਕੇ 16 ਸਾਲ ਤੱਕ ਜਿਹੜੀ ਆ ਜੀ ਉਹ ਕਰ ਦਿੱਤੀ ਗਈ ਹੈ। ਇੱਕ ਵੱਡਾ ਫੈਸਲਾ ਜਿਹੜਾ ਹੋਰ ਇੱਕ ਇਹ ਵੀ ਲਿਆ ਗਿਆ ਜੀ ਕਿ ਜਿਹੜੀ ਰੱਖਿਆ ਖੇਤਰ ਦੇ ਵਿੱਚ FDI ਜਿਹੜੀ ਹੈ ਜੀ ਉਹ 26% ਤੋਂ ਵਧਾ ਕੇ 49% ਕਰ ਦਿੱਤੀ ਗਈ ਹੈ। ਉਹੀ BJP ਹੈ ਜੀ ਜਿਹੜੀ ਪਹਿਲਾਂ ਇਹਦਾ ਵਿਰੋਧ ਕਰਦੀ ਰਹੀ ਹੈ ਜਦੋਂ ਉਹ ਆਪੋਜੀਸ਼ਨ ਦੇ ਵਿੱਚ ਹੁੰਦੀ ਸੀ। ਆਉਂਦਿਆਂ ਸਾਰ ਉਹਨੇ FDI ਜਿਹੜੀ ਹੈ ਜੀ ਇਹਦੇ ਵਿੱਚ ਵਿਰੋਧ ਦੀ ਬਜਾਏ ਇਹਨੂੰ ਪਾਸ ਜਿਹੜਾ ਜੀ ਉਹ ਕਰ ਦਿੱਤਾ। ਉਹ ਬਾਅਦ ਵਾਲੀ ਗੱਲ ਹੈ, ਪਰ ਜਿਹੜਾ ਜੁਵੈਨਾਈਲ ਐਕਟ ਦੇ ਵਿੱਚ ਜਿਹੜੀ ਸੋਧ ਕੀਤੀ ਗਈ ਆ, ਆਈ ਥਿੰਕ ਇਹਦੀ ਬੜੀ ਜ਼ਰੂਰਤ ਜਿਹੜੀ ਆ ਉਹ ਕਹੀ ਜਾ ਰਹੀ ਸੀਗੀ। ਜਿਸ ਤਰੀਕੇ ਦੇ ਨਾਲ ਕ੍ਰਾਈਮ ਜਿਹੜਾ ਵਧਿਆ, ਔਰ ਖਾਸ ਤੌਰ ਦੇ ਉੱਤੇ ਉਹਦੇ ਵਿੱਚ ਨਾਬਾਲਗਾਂ ਦੀ ਗਿਣਤੀ ਜਿਹੜੀ ਆ ਉਹ ਵਧਣ ਲੱਗੀ ਹੈ, ਉਹਦੇ ਕਰਕੇ ਇਹ ਮੇਰਾ ਖਿਆਲ ਡਿਊ ਸੀ ਜੀ, ਸਹੀ ਫੈਸਲਾ ਹੈ ਜੀ। ਬਿਲਕੁਲ ਜੀ, ਜ਼ਰੂਰੀ ਹੋ ਗਿਆ ਜੀ। ਇਸ ਟਾਈਮ ਇਹਨਾਂ ਨੂੰ ਕਾਬੂ ਕਰਨਾ ਜਿਹੜਾ ਮੁਸ਼ਕਿਲ ਹੁੰਦਾ ਜਾ ਰਿਹਾ ਸੀਗਾ। ਇਸ ਐਕਟ ਦੇ ਤਹਿਤ ਬਹੁਤ ਜਿਹੜੇ ਕਹਿ ਲਓ ਵੀ ਸੰਗੀਨ ਅਪਰਾਧੀ ਉਹ ਵੀ ਬਚਦੇ ਰਹੇ ਆ, ਸੋ ਜ਼ਰੂਰੀ ਆ ਵੀ ਇਹਨਾਂ ਨੂੰ ਹੁਣ ਫੜਿਆ ਜਾਵੇ। ਅਗਲੀ ਆਪਾਂ ਜਿਹੜੀ ਗੱਲ ਕਰਦੇ ਹਾਂ, ਆਮ ਆਦਮੀ ਪਾਰਟੀ ਆ, ਉਸ ਦੇ ਵਿੱਚ ਜਿਹੜਾ ਬਲਕਾਰ ਸਿੱਧੂ ਦਾ ਇਸ ਟਾਈਮ ਕਹਿ ਸਕਦੇ ਵੀ ਜਿਹੜਾ ਕਿਰਦਾਰ ਸੀਗਾ, ਉਸ ਨੇ ਆਮ ਆਦਮੀ ਪਾਰਟੀ ਨੂੰ ਕਹਿ ਸਕਦੇ ਵੀ ਕਾਫੀ ਢਾਹ ਲਾਈ ਆ। ਤੇ ਹੁਣ ਜਿਹੜਾ ਆਮ ਆਦਮੀ ਪਾਰਟੀ ਆ ਉਸ ਦੇ ਵੱਲੋਂ ਜਿਹੜਾ ਸਿੱਧੂ ਆ, ਬਲਕਾਰ ਸਿੱਧੂ, ਉਸ ਨੂੰ ਕੱਢ ਦਿੱਤਾ ਗਿਆ ਆ। ਕੀ ਰਿਹਾ ਜੀ ਪੂਰੀ ਇਸ ਖਬਰ ਦੇ ਪਿੱਛੇ? ਕਿਹਾ ਜਾ ਰਿਹਾ ਜੀ ਕਿ ਜਿਹੜੇ ਸੀਨੀਅਰ ਆਗੂ ਨੇ ਆਮ ਆਦਮੀ ਪਾਰਟੀ ਦੇ, ਉਹਨਾਂ ਨੇ ਮਨਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਪੂਰੀ ਕੀਤੀ ਆ ਬਲਕਾਰ ਸਿੱਧੂ ਨੂੰ। ਮੈਨੂੰ ਇਹਦੇ ਵਿੱਚ ਥੋੜਾ ਜਿਹਾ ਕਿਤੇ ਨਾ ਕਿਤੇ ਸ਼ੱਕ ਪ੍ਰਤੀਤ ਹੁੰਦਾ ਜੀ ਕਿ ਜਿਹੋ ਜੀ ਕੋਸ਼ਿਸ਼ ਹੋਣੀ ਚਾਹੀਦੀ ਸੀ ਉਹੋ ਜੀ ਕੋਸ਼ਿਸ਼ ਜਿਹੜੀ ਆ ਉਹ ਸ਼ਾਇਦ ਹੋਈ ਨਹੀਂ ਹੈ ਜੀ। ਬਲਕਾਰ ਸਿੱਧੂ ਦਾ ਦਿਮਾਗ ਜਿਹੜਾ ਜੀ ਕੁਝ ਜ਼ਿਆਦਾ ਮੇਰਾ ਖਿਆਲ 7ਵੇਂ ਅਸਮਾਨ ਦੇ ਉੱਤੇ ਹੈ, ਸ਼ਾਇਦ ਓਵਰ ਕੌਨਫੀਡੈਂਟ ਜਿਹੜਾ ਦੀ ਉਹ ਚੱਲ ਰਿਹਾ ਹੈ। ਉਹ ਤਾਂ ਬਿਆਨ ਦਾ ਮੈਂ ਸੀਟ ਤਾਂ ਇਹ ਮੇਰੀ ਜਿੱਤੀ ਪਈ ਹੈ ਤੇ ਮੈਂ ਜਿੱਤ ਕੇ ਅਰਵਿੰਦ ਕੇਜਰੀਵਾਲ ਦੀ ਝੋਲੀ ਦੇ ਵਿੱਚ ਜਿਹੜੀ ਹੈ ਜੀ ਉਹ ਫੇਰ ਪਾ ਦੇਣੀ ਹੈ ਜੀ। ਜਦੋਂ ਉਹ ਬੈਠਿਆ ਨਹੀਂ ਗਾ ਲਾਸਟ ਦਿਨ ਦੇ ਉੱਤੇ, ਤਾਂ ਹੁਣ ਆਮ ਆਦਮੀ ਪਾਰਟੀ ਨੇ ਬਲਕਾਰ ਸਿੱਧੂ ਨੂੰ ਤੇ ਇੱਕ ਫਰੀਦਕੋਟ ਜ਼ਿਲ੍ਹੇ ਦਾ ਇੰਚਾਰਜ ਆ ਸੂਬਾ ਕਮੇਟੀ ਮੈਂਬਰ ਸੰਦੀਪ ਹਾਂਡਾ, ਇਹਨਾਂ ਦੋਵਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਜੀ ਉਹ ਕੱਢ ਦਿੱਤਾ। ਆਈ ਥਿੰਕ ਜਿੱਦਣ ਬਲਕਾਰ ਸਿੱਧੂ ਨੂੰ ਪੇਪਰ ਭਰੇ ਸੀ, ਕੱਢਣਾ ਉਦਣ ਹੀ ਚਾਹੀਦਾ ਸੀਗਾ, ਉਦੋਂ ਨਹੀਂ ਕੱਢਿਆ, ਦੇਰ ਲਾਈ। ਉਹਨੂੰ ਇਸ ਗੱਲ ਦੀ ਸ਼ਹਿ ਜਿਹੜੀ ਹੈ ਜੀ ਉਹ ਮਿਲੀ ਆ। ਉਹਦੇ ਵੈਸੇ ਉਹਨੂੰ ਚੋਣ ਨਿਸ਼ਾਨ ਜਿਹੜਾ ਜੀ ਪਾਰਟੀ ਮਿਲ ਗਿਆ। ਹੁਣ ਵੇਖਦੇ ਆ ਕਿ ਲੋਕ ਕਿੰਨੀ ਕੁ ਮੁੱਦੀ ਮਾਰਦੇ ਆ ਜੀ। ਬਿਲਕੁਲ, ਅਤੇ ਅਕਸਰ ਹੁਣ ਜਿਹੜੀਆਂ ਜੀ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆਮ ਆਦਮੀ ਪਾਰਟੀ ਉਸ ਦੇ ਬਾਰੇ ਕਾਫੀ ਗੱਲਾਂ ਹੁੰਦੀਆਂ, ਤੇ ਇਸ ਚੀਜ਼ ਦੇ ਖਿਲਾਫ ਵੀ ਬਹੁਤ ਜਿਹੜੀ ਗੱਲ ਆ ਉਹ ਸ਼ੁਰੂ ਹੋ ਚੁੱਕੀ ਸੀ। ਖਾਸ ਕਰਕੇ ਭਗਵੰਤ ਮਾਨ ਦੇ ਜਿਹੜੇ ਪੂਰੇ ਗੱਲਬਾਤ ਦੇ ਵਿੱਚ ਉਸ ਦੇ ਕਿਰਦਾਰ ਨੂੰ ਵੀ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਨਿਭਾਇਆ ਆ। ਤੇ ਅਜੇ ਤੱਕ ਨਾਲ ਇਹ ਵੀ ਜਿਹੜੀਆਂ ਖਬਰਾਂ ਆ ਵੀ ਉਹ ਅਜੇ ਦਿੱਲੀ ਵਿੱਚ ਹੀ ਨੇ, ਕਿਉਂਕਿ ਜਿਹੜੀ ਸੰਸਦ ਆ ਉਹ ਚੱਲ ਰਹੀ ਸੀਗੀ। ਤੇ ਉਹਨਾਂ ਦੇ ਕਿਰਦਾਰ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਇਸ ਪੂਰੇ ਘਟਨਾਕ੍ਰਮ 'ਚ? ਐਕਚੁਅਲੀ ਜਿਹੜੀ ਵਿਚਲੀ ਕੁਝ ਸੂਤਰਾਂ ਦੀ ਕਹਾਣੀ ਆ ਜੀ, ਬਲਕਾਰ ਸਿੱਧੂ ਨੂੰ ਟਿਕਟ ਜਿਵੇਂ ਕਿਹਾ ਜਾਂਦਾ ਹੈ ਕਿ ਜਿਹੜੀ ਦਵਾਈ ਹੈ ਉਹ ਭਗਵੰਤ ਮਾਨ ਹੋਰਾਂ ਨੇ ਦਵਾਈ ਹੈ। ਇਹ ਟਿਕਟ ਭਗਵੰਤ ਮਾਨ ਨੇ ਨਹੀਂ ਦਵਾਈ, ਮੇਰੀ ਇਨਫੋਰਮੇਸ਼ਨ ਦੇ ਮੁਤਾਬਕ। ਇਹ ਅਸਲ ਦੇ ਵਿੱਚ ਟਿਕਟ ਬਲਕਾਰ ਸਿੱਧੂ ਨੂੰ ਦਿੱਤੀ ਜਰਨੈਲ ਸਿੰਘ ਹੋਰਾਂ ਦੀ ਸਿਫਾਰਿਸ਼ ਦੇ ਉੱਤੇ, ਜਿਹੜੇ ਪੰਜਾਬ ਮਾਮਲਿਆਂ ਦੇ ਵਾਸਤੇ ਇੰਚਾਰਜ ਜਿਹੜੇ ਬਣਾਏ ਗਏ ਸੀਗੇ। ਇਹ ਉਹਨਾਂ ਨੇ ਜਿਹੜੀ ਟਿਕਟ ਦਵਾਈ ਸੀਗੀ। ਪਰ ਇੰਨਾ ਜ਼ਰੂਰ ਹੈ ਕਿ ਪਾਰਟੀ ਨੇ ਕਾਹਲੀ ਦੇ ਵਿੱਚ ਫੈਸਲਾ ਜਿਹੜਾ ਲਿਆ ਸੀਗਾ, ਉਹਨੂੰ ਪਹਿਲਾਂ ਪਤਾ ਕਰ ਲੈਣਾ ਚਾਹੀਦਾ ਸੀਗਾ। ਜਿਹੜੇ ਮਨੁੱਖੀ ਸਮਗਲਿੰਗ ਦੇ ਗੰਭੀਰ ਦੋਸ਼ ਜਿਹੜੇ ਉਹਦੇ ਉੱਤੇ ਬਲਕਾਰ ਸਿੱਧੂ ਦੇ ਉੱਤੇ ਲੱਗਦੇ ਨੇ, ਜਿਹੜੇ ਪ੍ਰਮੋਟਰ ਦੇ ਨਾਲ ਉਹ ਨਾਰਥ ਅਮਰੀਕਾ ਦੇ ਵਿੱਚ ਆਉਂਦਾ ਰਿਹਾ ਜੀ, ਉਹ ਕਿਸੇ ਨੂੰ ਭੁੱਲਿਆ ਹੀ ਨਹੀਂ ਜੀ। ਉਹ ਤਾਂ ਇਹਨਾਂ ਕੰਮਾਂ ਦੇ ਵਿੱਚ ਜਿਹੜਾ ਹੈ ਜੀ ਪਹਿਲਾਂ ਹੀ ਸ਼ਾਮਲ ਰਿਹਾ। ਇਸ ਕਰਕੇ ਜੇ ਪਹਿਲਾਂ ਬਲਕਾਰ ਸਿੱਧੂ ਦੇ ਬਾਰੇ ਦੇ ਵਿੱਚ ਪਤਾ ਲਾ ਲਿਆ ਹੁੰਦਾ ਤਾਂ ਸ਼ਾਇਦ ਪਾਰਟੀ ਨੂੰ ਇੱਕ ਕਿਰਕਰੀ ਜਿਹੜੀ ਆ ਉਹ ਨਾ ਸੁਣਨੀ ਪੈਂਦੀ, ਨਾ ਜਿਹੜੀ ਸੀ ਉਹ ਵੇਖਣੀ ਪੈਂਦੀ। ਅਜੇ ਵੀ ਮੈਂ ਸਮਝਦਾ ਕਿ ਪਾਰਟੀ ਜਿਹੜੀ ਆ ਉਹ ਇਕਜੁੱਟਤਾ ਵਿਖਾਵੇ ਦੋਵਾਂ ਥਾਵਾਂ ਦੇ ਉੱਤੇ, ਪਟਿਆਲੇ ਦੇ ਵਿੱਚ ਵੀ ਤੇ ਤਲਵੰਡੀ ਸਾਬੋ ਦੇ ਵਿੱਚ ਵੀ, ਤੇ
ਕੁਝ ਨਾ ਕੁਝ ਜਿਹੜਾ ਜੀ ਡੈਂਟ ਤਕੜਾ ਉਹ ਪਾਉਣ ਦੀ ਸਥਿਤੀ ਦੇ ਵਿੱਚ ਹੈਗੀ ਹੈ ਜੀ। ਜੀ 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 ਬਿਲਕੁਲ, ਕਿਉਂਕਿ ਕਈਆਂ ਨੇ ਤਾਂ ਜਿਹੜੇ ਉੱਥੇ ਫੇਸਬੁੱਕ ਦੇ ਉੱਤੇ ਇਹ ਵੀ ਕਹਿਣਾ ਸ਼ੁਰੂ ਕਰਤਾ ਸੀਗਾ ਵੀ ਜੇ ਇੱਕ ਬੰਦਾ ਨਹੀਂ ਸਾਂਭ ਸਕਦੇ ਤਾਂ ਇਹ ਦੇਸ਼ ਨੂੰ ਕਿੱਦਾਂ ਚਲਾਉਣਗੇ, ਜਿਸ ਚੀਜ਼ ਦੇ ਸੁਪਨੇ ਵੀ ਲੈ ਰਹੇ ਆ ਅਤੇ ਚਾਹੁੰਦੇ ਨੇ ਵੀ ਸਾਡੇ ਹੱਥ ਜਿਹੜੀ ਉਸ ਦੀ ਭਾਗ ਦੌੜ ਆਵੇ। ਅਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਜਿਹੜੇ ਜੀ ਇੱਕ ਖਬਰ ਆ ਰਹੀ ਲੁਧਿਆਣੇ ਤੋਂ, ਇੱਕ ਅਕਾਲੀ ਦਲ ਦੇ ਨੇਤਾ ਆ ਜੀ, ਉਹਨਾਂ ਦੇ ਵੱਲੋਂ ਇੱਕ ਕੁੜੀ ਦੇ ਨਾਲ ਜਿਹੜਾ ਜੀ ਧੋਖਾ ਕੀਤਾ ਗਿਆ ਤੇ ਉਸ ਨੇ ਜੀ ਖੁਦਕੁਸ਼ੀ ਕਰ ਲਈ ਆ। ਕੀ ਹੈਗਾ ਜੀ ਇਸ ਖਬਰ ਦੇ ਪਿੱਛੇ ਪੂਰੀ? ਇਹ ਜਿਹੜੀ ਲੜਕੀ ਹੈ ਜੀ, ਇਹ ਥਾਣਾ ਦੁਗਰੀ ਦੇ ਵਿੱਚ ਪੈਂਦਾ ਇਹਦਾ ਏਰੀਆ ਜੀ। ਸ਼ਾਇਨਾ ਇਹਦਾ ਨਾਮ ਹੈ, 24 ਸਾਲਾਂ ਦੀ ਜੀ। ਉਹਨੇ ਸੁਸਾਈਡ ਕਰ ਲਿਆ, ਔਰ ਸੁਸਾਈਡ ਕਰਨ ਤੋਂ ਪਹਿਲਾਂ ਉਹਨੇ ਇੱਕ ਸੁਸਾਈਡ ਨੋਟ ਜਿਹੜਾ ਲਿਖਿਆ, ਉਹਦੇ ਵਿੱਚ ਉਹਨੇ ਇਹ ਕਿਹਾ ਕਿ ਇੱਕ ਅਕਾਲੀ ਆਗੂ ਹੈ ਜੀ ਰੁਪਿੰਦਰਪਾਲ ਸਿੰਘ ਜੀ ਜੀ ਸ਼ੀਲਾ, ਉਹਦੇ ਖਿਲਾਫ ਕੇਸ ਦਰਜ ਹੋ ਗਿਆ। ਉਹਨੇ ਕੁੜੀ ਨੇ ਲਿਖਿਆ ਕਿ ਮੇਰੇ ਇਹਦੇ ਨਾਲ ਪ੍ਰੇਮ ਸੰਬੰਧ ਸੀਗੇ ਤੇ ਇਹਨੇ ਮੈਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਧੋਖਾ ਜਿਹੜਾ ਜੀ ਉਹ ਦਿੱਤਾ। ਜਿਹੜੀ ਇਹ ਸ਼ਾਇਨਾ ਸੀਗੀ, ਇਹਦਾ ਵਿਆਹ ਜਿਹੜਾ ਸੀਗਾ 3 ਸਾਲ ਪਹਿਲਾਂ ਹੋਇਆ ਸੀਗਾ, ਪਰ 2 ਸਾਲ ਪਹਿਲਾਂ ਉਹਨਾਂ ਦਾ ਜਿਹੜਾ ਜੀ ਮਾਡਲਿੰਗ ਇਹ ਕਰਦੀ ਸੀਗੀ, ਉਹਦਾ ਵਿਆਹ ਸਮਾਪਤ ਹੋ ਗਿਆ ਸੀ। ਉਸ ਤੋਂ ਬਾਅਦ ਇਹਦੇ ਸੰਬੰਧ ਜਿਹੜੇ ਸੀਗੇ ਉਹ ਰੁਪਿੰਦਰਪਾਲ ਸਿੰਘ ਅਕਾਲੀ ਆਗੂ ਦੇ ਨਾਲ ਜਿਹੜੇ ਬਣ ਗਏ। ਤੇ ਜਿਹੜਾ ਸ਼ੀਲਾ ਸੀਗਾ ਜੀ, ਇਹ ਦੋਵਾਂ ਜਿਹੜਾ ਅਕਾਲੀ ਆਗੂ ਜੀ, ਉਹਨਾਂ ਵਿਆਹ ਕਰਾਉਣ ਦਾ ਉਹਨੇ ਵਾਅਦਾ ਜਿਹੜਾ ਉਹ ਕੀਤਾ ਸੀਗਾ। ਪਰ ਇਹ ਪਤਾ ਲੱਗਿਆ ਜੀ ਕਿ ਜਿਹੜਾ ਇਹ ਰੁਪਿੰਦਰਪਾਲ ਸਿੰਘ ਹੈ, ਇਹਨੇ 2 ਮਹੀਨੇ ਪਹਿਲਾਂ ਜਿਹੜਾ ਸੀਗਾ ਉਹਦੇ ਵਿਆਹ ਕਿਤੇ ਹੋਰ ਕਰਾ ਲਿਆ ਜੀ। ਜਦੋਂ ਉਹਨੂੰ ਪਤਾ ਲੱਗਿਆ ਲੜਕੀ ਨੂੰ, ਤਾਂ ਉਹਨੇ ਹੁਣ ਫਾਹਾ ਲੈ ਕੇ ਖੁਦਕੁਸ਼ੀ ਜਿਹੜੀ ਹੈ ਜੀ ਉਹ ਕਰ ਲਈ। ਪਤਾ ਉਦੋਂ ਲੱਗਿਆ ਜਦੋਂ ਗੁਆਂਢੀ ਕਿਸੇ ਕੰਮ ਲਈ ਉਹਦੇ ਘਰੇ ਆਏ, ਦਰਵਾਜ਼ਾ ਨਹੀਂ ਖੁੱਲਿਆ, ਪੁਲਿਸ ਨੂੰ ਸੱਦਿਆ ਗਿਆ ਤਾਂ ਅੰਦਰ ਸ਼ਾਇਨਾ ਦੀ ਜਿਹੜੀ ਲਾਸ਼ ਸੀ ਉਹ ਲਟਕਦੀ ਹੋਈ ਮਿਲੀ ਤੇ ਉੱਥੋਂ ਜਿਹੜੀ ਚਿੱਠੀ ਆ ਉਹ ਵੀ ਮਿਲੀ। ਹੁਣ ਇਹ ਪਰਚਾ ਜਿਹੜਾ ਜੀ ਉਹ ਦਰਜ ਹੋ ਗਿਆ, ਅਜੇ ਜਿਹੜਾ ਗ੍ਰਿਫਤਾਰ ਨਹੀਂ ਹੋਇਆ ਇਹ ਅਕਾਲੀ ਆਗੂ ਜੀ। ਜੀ ਜੀ ਅਤੇ ਇੱਕ ਹੋਰ ਜਿਹੜੀ ਅਕਾਲੀ ਆਗੂ ਦੇ ਨਾਲ ਜੁੜੀ ਹੋਈ ਖਬਰ ਆ ਵੀ ਇੱਕ ਯੂਥ ਅਕਾਲੀ ਦਲ ਦੇ ਆਗੂ ਆ, ਉਸ ਦੇ ਕੋਲੋਂ ਭੁੱਕੀ ਅਤੇ ਹੈਰੋਇਨ ਜਿਹੜੀ ਆ ਉਹ ਮਿਲੀ ਆ, ਉਹ ਕਾਬੂ ਕੀਤਾ ਗਿਆ ਉਸ ਦੇ ਸਮੇਤ। ਜੀ ਬਿਲਕੁਲ, ਇਹ ਐਕਚੁਅਲੀ ਨਿਹਾਲ ਸਿੰਘ ਵਾਲਾ ਦੀ ਜਿਹੜੀ ਪੁਲਿਸ ਹੈ, ਉਹਨੇ ਇੱਕ ਗੱਡੀ ਜਿਹਦੇ ਉੱਤੇ ਯੂਥ ਅਕਾਲੀ ਦਲ ਦਾ ਸਟਿੱਕਰ ਜਿਹੜਾ ਜੀ ਉਹ ਲੱਗਿਆ ਹੋਇਆ ਸੀਗਾ, ਉਹਨੂੰ ਜਦੋਂ ਰੋਕਿਆ ਗਿਆ, ਨਾਰਕੋਟਿਕ ਸੈੱਲ ਮੋਗਾ ਜਿਹੜਾ ਇੰਸਪੈਕਟਰ ਹੈ ਉਹਦੇ ਵੱਲੋਂ ਇਹਦੇ ਗੱਡੀ ਦੇ ਵਿੱਚੋਂ ਜੀ 65 ਕਿਲੋ ਭੁੱਕੀ, 1700 ਨਸ਼ੀਲੀਆਂ ਗੋਲੀਆਂ ਤੇ 3 ਗ੍ਰਾਮ ਹੈਰੋਇਨ ਜਿਹੜੀ ਹੈ ਜੀ ਉਹ ਕਾਬੂ ਕੀਤੀ ਗਈ ਹੈ। ਜੀ ਜੀ। ਇਹ ਨਸ਼ਿਆਂ ਦਾ ਤਸਕਰ ਕਰਮਜੀਤ ਸਿੰਘ ਕਰਮਾ ਜਿਹੜਾ ਜੀ ਉਹਨੂੰ ਫੜਿਆ ਗਿਆ। ਇਹ ਮੋਗੇ ਡਿਸਟ੍ਰਿਕਟ ਦਾ ਇੱਕ ਵੱਡਾ ਜਿਹੜਾ ਅਕਾਲੀ ਆਗੂ ਹੈ ਜੀ, ਉਹਦੇ ਬਿਲਕੁਲ ਨੇੜਲਾ ਹੈ ਇਹ, ਔਰ ਦੂਸਰਾ ਇਹ ਯੂਥ ਅਕਾਲੀ ਦਲ ਦਾ ਪ੍ਰਧਾਨ ਹੈ ਜੀ ਇਸ ਏਰੀਏ ਦਾ। ਤੋ ਜਿਹੜਾ ਜੀ ਇਹਨੂੰ ਪੁੱਛ ਪੜਤਾਲ ਦੇ ਵਾਸਤੇ ਇਹਦਾ ਰਿਮਾਂਡ ਅਦਾਲਤ ਨੇ ਜਿਹੜਾ ਦੇ ਦਿੱਤਾ ਜੀ। ਔਰ ਇਹ ਕਿਹਾ ਜਾ ਰਿਹਾ ਕਿ ਰੌਂਕੇ ਕਲਾਂ ਦਾ ਇਹ ਵਾਸੀ ਹੈ। ਰੌਂਕੇ ਕਲਾਂ ਇੱਦਾਂ ਦਾ ਪਿੰਡ ਹੈ ਜੀ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਮਗਲਿੰਗ ਜਿਹੜੀ ਹੈ ਨਾ ਉਹ ਹੁੰਦੀ ਹੈ। ਦੌਲੇਵਾਲਾ ਤੋਂ ਬਾਅਦ ਮੋਗੇ ਦੇ ਏਰੀਏ ਦੇ ਵਿੱਚ ਰੌਂਕੇ ਕਲਾਂ ਦਾ ਜਿਹੜਾ ਨਾਮ ਹੈ ਉਹ ਆਉਂਦਾ। ਜੇ ਉੱਥੋਂ ਦੀ ਤੁਸੀਂ ਅਸਲ ਕਹਾਣੀ ਪੁੱਛੋ ਤਾਂ ਉੱਥੇ ਜਿਹੜੇ ਸਮਗਲਰ ਨੇ ਇੰਨੇ ਜ਼ਿਆਦਾ ਸਰਗਰਮ ਨੇ ਕਿ ਉਹ ਬਹੁਤ ਸਾਰੇ ਘਰਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਉਹ ਹੜੱਪ ਗਏ ਨੇ ਜੀ। ਉਹਨਾਂ ਨੂੰ ਨਸ਼ੇ ਦੇ ਕੇ ਜ਼ਮੀਨਾਂ ਜਿਹੜੀਆਂ ਲਿਖਵਾ ਕੇ ਬਹੁਤੀਆਂ ਹੜੱਪ ਲੀਆਂ ਨੇ। ਇਹਦੇ ਵਿੱਚ ਬਹੁਤੇ ਜਿਹੜੇ ਨੇ ਇਹ ਸੱਤਾਧਾਰੀ ਧਿਰ ਦੇ ਨਾਲ ਹੀ ਸ਼ਾਮਲ ਨੇ। ਯੈਬ ਦਾ ਸਟਿੱਕਰ ਲੱਗਿਆ ਹੋਇਆ, ਔਰ ਜਿਵੇਂ ਅਕਸਰ ਹੀ ਗੱਲ ਚੱਲਦੀ ਕਿ ਉਹਨਾਂ ਦੇ ਵਿੱਚ ਹੀ ਬਹੁਤੇ ਨਸ਼ੇ ਜਿਹੜੇ ਢੋਏ ਜਾਂਦੇ ਨੇ, ਇਹਦੀ ਮਿਸਾਲ ਹੁਣ ਸਾਹਮਣੇ ਆ ਜੀ। ਪੰਜਾਬ ਦੀ ਪੁਲਿਸ ਨੇ ਉਹਨੂੰ ਫੜਿਆ ਜੀ। ਜੀ 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 ਬਿਲਕੁਲ। ਅਗਲੀ ਗੱਲ ਕਰਦੇ ਹਾਂ ਆਪਾਂ ETT ਅਧਿਆਪਕਾਂ ਦੇ ਜਿਹੜੇ ਸੰਘਰਸ਼ ਆ ਉਸ ਨੂੰ ਲੈ ਕੇ। ਇਹ ਜਿਹੜੀਆਂ ਖਬਰਾਂ ਮਿਲ ਰਹੀਆਂ ਵੀ ਜਿਹੜੇ ਸਿੱਧੂ ਆ ਉਹਨਾਂ ਨੂੰ ਪੁਲਿਸ ਨੇ ਜਿਹੜਾ ਜਬਰੀ ਇੱਕ ਵਾਰੀ ਫੇਰ ਚੁੱਕ ਕੇ ਲੈ ਗਏ ਆ। ਜੀ ਜਸਵਿੰਦਰ ਸਿੰਘ ਸਿੱਧੂ ਹੋਰਾਂ ਨੂੰ ਪੁਲਿਸ ਨੇ ਜਿਹੜਾ ਜੀ ਉਹ ਫੇਰ ਇੱਕ ਵਾਰੀ ਚੁੱਕ ਲਿਆ। ਪਹਿਲਾਂ ਚੁੱਕ ਲਿਆ ਸੀਗਾ, ਹਸਪੀਟਲ ਦਾਖਲ ਕਰਵਾਇਆ ਸੀਗਾ। ਹਸਪੀਟਲ ਦੇ ਵਿੱਚ ਦਵਾਈ ਬੂਟੀ ਜਿਹੜਾ ਜੀ ਉਹ ਕਰਾਉਣ ਤੋਂ ਬਾਅਦ ਜਸਵਿੰਦਰ ਸਿੰਘ ਸਿੱਧੂ ਹੋਰੀ ਉੱਥੋਂ ਫੇਰ ਵਾਪਸ ਆ ਕੇ ਮੋਰਚੇ ਦੇ ਉੱਤੇ ਜਿਹੜਾ ਉਹ ਬਹਿ ਗਏ ਸਨ ਜੀ। ਹੁਣ ਪੁਲਿਸ ਨੇ ਫੇਰ ਜਸਵਿੰਦਰ ਸਿੰਘ ਸਿੱਧੂ ਹੋਰਾਂ ਨੂੰ ਜ਼ਬਰਦਸਤੀ ਜਿਹੜਾ ਜੀ ਉਹ ਚੁੱਕ ਕੇ ਹਸਪੀਟਲ ਦੇ ਵਿੱਚ ਪਹੁੰਚਾ ਦਿੱਤਾ। ਉਹਨਾਂ ਦਾ ਜਿਹੜਾ ਮਨ ਵਰਤ ਹੈ ਜੀ ਉਹ 18ਵੇਂ ਦਿਨ ਦੇ ਵਿੱਚ ਦਾਖਲ ਹੋ ਗਿਆ। ਸਿੱਧੂ ਦੀ ਜਿਹੜੀ ਸਿਹਤ ਹੈ ਉਹ ਦਿਨੋਂ ਦਿਨ ਵਿਗੜਦੀ ਤੁਰੀ ਜਾਂਦੀ ਹੈ। ਪੁਲਿਸ ਜਿਹੜੀ ਸਰਕਾਰ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਅਜੇ ਕੋਈ ਧਿਆਨ ਜਿਹੜਾ ਉਹ ਨਹੀਂ ਦੇ ਰਹੀ। ਹਾਂ, ਧਿਆਨ ਦਿੱਤਾ ਤਾਂ ਪੁਲਿਸ ਨੇ ਦਿੱਤਾ, ਜਿਨ੍ਹਾਂ ਨੇ ਕੁੜੀਆਂ ਸਣੇ ਜਿਹੜੇ ETT ਅਧਿਆਪਕ ਸੀਗੇ ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਕੁਟਾਪਾ ਕੀਤਾ ਸੀ। ਔਰ ਇਹ ਮਾਮਲਾ ਪਾਰਲੀਮੈਂਟ ਤੱਕ ਵੀ ਜਿਹੜਾ ਗੂੰਜਿਆ ਸੀਗਾ। ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਇਹ ਜਿਹੜਾ ਮਾਮਲਾ ਸੀਗਾ ਉਹ ਉਠਾਇਆ ਸੀਗਾ ਜੀ। ਸਿੱਧੂ ਦੀ ਸਿਹਤ ਜਿਹੜੀ ਆ ਉਹ ਖਰਾਬ ਹੋ ਰਹੀ ਹੈ, ਪਰ ਸਰਕਾਰ ਅਜੇ ਗੱਲਬਾਤ ਵਾਲੀ ਟੇਬਲ ਦੇ ਉੱਤੇ ਆਉਣ ਤਿਆਰ ਨਹੀਂ ਹੈ ਜੀ।
ਜੀ ਬਿਲਕੁਲ। ਅਤੇ ਨਾਲ ਹੀ ਇਸ ਦੇ ਜੁੜੀ ਹੋਈ ਗੱਲ ਮੈਂ ਕਰਦਾ ਵੀ ਜਿਹੜੇ ETT ਅਧਿਆਪਕ ਹੈ ਅਜੇ ਇਹਨਾਂ ਦਾ ਸੰਘਰਸ਼ ਚੱਲ ਰਿਹਾ, ਤੇ ਦੂਜੇ ਪਾਸੇ ਅਧਿਆਪਕ ਯੋਗਤਾ ਟੈਸਟ ਆ ETT ਦਾ ਉਹ ਇਹਨਾਂ ਨੇ 24 ਅਗਸਤ ਨੂੰ ਹੋਰ ਰੱਖ ਲਿਆ। ਤਕਰੀਬਨ 1,83,000 ਇਸ ਦੇ ਵਿੱਚ ਪ੍ਰੀਖਿਆਰਥੀ ਜਿਹੜੇ ਉਹ ਟੈਸਟ ਦੇਣਗੇ। ਇਹਨਾਂ ਦਾ ਕੀ ਕਰਨਗੇ? ਉਹ ਜਿਹੜੀਆਂ ਯੂਨੀਵਰਸਿਟੀਜ਼ ਬਣੀ ਜਾਂਦੀਆਂ ਨੇ ਜੀ ਇੱਥੇ ਪੰਜਾਬ ਦੇ ਵਿੱਚ, ਤੁਸੀਂ ਦੇਖਿਆ ਹੋਣਾ ਖੁੰਬਾਂ ਵਾਂਗੂ ਨਿਕਲੀਆਂ। ਜੀ ਜੀ। ਹਲਵਾਈਆਂ ਦੀ ਵਿਦਿਅਕ ਹੱਟੀ ਜਿਹੜੀ ਸੀ ਜੀ ਸਭ ਤੋਂ ਪਹਿਲਾਂ ਉਹ ਯੂਨੀਵਰਸਿਟੀ ਬਣੀ। ਹੁਣ ਤਾਂ ਇੰਨੀਆਂ ਯੂਨੀਵਰਸਿਟੀਆਂ ਹੋ ਗਈਆਂ ਜੀ ਕਿ ਮੈਂ ਤਾਂ ਅੱਗੇ ਇੱਕ ਦਿਨ ਕਿਹਾ ਸੀਗਾ ਕਿ ਜਿਹੜੇ ਤਰੀਕੇ ਦੇ ਨਾਲ ਇਹ ਚੱਲ ਰਿਹਾ ਉਹ ਨਾ ਹੋਵੇ ਜਿਹੜੇ 5ਵੀਂ ਤੱਕ ਸਕੂਲ ਨੇ ਉਹਨਾਂ ਨੂੰ ਯੂਨੀਵਰਸਿਟੀ ਦਾ ਦਰਜਾ ਦੇ ਦੇਣ। ਜੀ ਜੀ ਜੀ। ਯੂਨੀਵਰਸਿਟੀਜ਼ ਜਿਹੜੀਆਂ ਨੇ ਜੀ ਬਣਾ ਕੇ ਉਹਨਾਂ ਦਾ ਸਟੈਂਡਰਡ ਹੀ ਡਾਊਨ ਕਰ ਦਿੱਤਾ ਗਿਆ। ਜੀ ਬਿਲਕੁਲ। ਤੁਸੀਂ ਵੀ ਪੜ੍ਹੇ ਹੋ, ਅਸੀਂ ਪੜ੍ਹਿਆ, ਯੂਨੀਵਰਸਿਟੀਜ਼ ਦਾ ਇੱਕ ਸਟੈਂਡਰਡ ਹੁੰਦਾ ਸੀਗਾ ਜੀ, ਔਰ ਉਹ ਹੁਣੇ ਰਿਹਾ ਹੀ ਨਹੀਂ। ਸਿਰਫ ਬਾਹਰ ਬੋਰਡ ਲਾ ਦੇਣ ਦੇ ਨਾਲ ਕਿ ਯੂਨੀਵਰਸਿਟੀ ਜਿਹੜੀ ਬਣ ਗਈ ਆ, ਉੱਥੋਂ ਲਈਆਂ ਹੋਈਆਂ ਜਿਹੜੀਆਂ ਡਿਗਰੀਆਂ ਨੇ ਉਹ ਕੀ ਕਰਨਗੀਆਂ? ਉਹ ਬੇਰੁਜ਼ਗਾਰ ਹੀ ਜਿਹੜਾ ਪੈਦਾ ਕਰਨਗੀਆਂ ਨਾ ਜੀ। ਜਾਂ ਤਾਂ ਉਹਨਾਂ ਦੇ ਵਾਸਤੇ ਰੁਜ਼ਗਾਰ ਦਾ ਜਿਹੜਾ ਪ੍ਰਬੰਧ ਆ ਕੀਤਾ ਜਾਵੇ, ਠੱਗਣ ਦੇ ਵਾਸਤੇ ਲੋਕਾਂ ਨੂੰ ਜੀ ਮੁੜ ਕੇ ਇੱਕ ਤਾਂ ਸੰਘਰਸ਼ ਕਰੀ ਜਾਂਦੇ, ਤੁਹਾਡੀ ਗੱਲ ਠੀਕ ਹੈ, ਦੂਜਿਆਂ ਨੂੰ ਉਹ ਨਾਰੇ ਲਾਈ ਜਾਂਦੇ ਨੇ ਜੀ। ਜੀ 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 ਬਿਲਕੁਲ ਜੀ। ਇਹਨਾਂ ਨੇ ਬਿਲਕੁਲ ਬੇੜਾ ਗਰਕ ਜਿਹੜਾ ਜੀ ਇਸ ਟਾਈਮ ਕਰਤਾ ਹੈ ਪੂਰੇ ਐਜੂਕੇਸ਼ਨ ਸਿਸਟਮ ਦਾ। ਅਗਲੀ ਗੱਲ ਕਰਦੇ ਹਾਂ ਵੀ ਜਿਹੜੀ ਇੱਕ ਵੀਡੀਓ ਇਸ ਟਾਈਮ ਬਹੁਤ ਚਰਚਿਤ ਹੋ ਰਹੀ ਆ ਸੋਸ਼ਲ ਮੀਡੀਆ ਦੇ ਉੱਤੇ, ਜਿਸ ਦੇ ਵਿੱਚ ਇੱਕ ਚੰਡੀਗੜ੍ਹ ਦੇ ਸਟੋਰ ਦੀ ਸ਼ਾਇਦ ਜਿਊਲਰੀ ਸ਼ਾਪ ਦੀ ਉਹ ਵੀਡੀਓ ਆ, ਜਿਸ ਦੇ ਵਿੱਚ ਉਹ ਬੰਦੇ ਨੇ ਗੋਲੀ ਮਾਰ ਕੇ ਉੱਥੋਂ ਚੋਰੀ ਕਰਕੇ ਭੱਜ ਗਿਆ ਸੀਗਾ। ਅਜੇ ਤੱਕ ਉਹ ਲੁਟੇਰਾ ਜਿਹੜਾ ਕਾਬੂ 'ਚ ਨਹੀਂ ਆਇਆ ਜੀ। ਇਹ ਐਕਚੁਅਲੀ ਪੁਲਿਸ ਜਿਹੜੀ ਆ ਉਹ ਬੜੇ ਰਿਕਾਰਡ ਖੰਗਾਲ ਰਹੀ ਹੈ ਇਸ ਵੇਲੇ, ਖਾਸ ਤੌਰ ਦੇ ਉੱਤੇ ਕੁਝ ਕਾਲਜਸ ਜਿਹੜੇ ਨੇ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੇ ਇਹੋ ਜਿਹੇ ਵਿਅਕਤੀ ਦੇ ਜਿਹੜੇ ਰਿਕਾਰਡ ਨੇ ਉਹ ਖੰਗਾਲੇ ਨੇ। ਜਿਹੜੇ ਬਾਰਸ ਨੇ ਉਹਨਾਂ ਦੇ ਵਿੱਚ ਵੀ ਜਾ ਕੇ, ਕਿਉਂਕਿ ਇਹ ਬਾਉਂਸਰ ਟਾਈਪ ਲੱਗਦਾ ਸੀਗਾ ਜੀ ਡੀਲ ਡੋਲ ਤੋਂ, ਉੱਥੋਂ ਵੀ ਜਿਹੜੇ ਬਾਉਂਸਰ ਨੇ ਉਹਨਾਂ ਨੂੰ ਵੀ ਇਕੱਠਿਆਂ ਕਰਕੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਆ। ਪੁਲਿਸ ਨੇ 50,000 ਰੁਪਏ ਦਾ ਇਨਾਮ ਵੀ ਰੱਖਿਆ ਔਰ ਪੁਲਿਸ ਨੂੰ ਇਹਦੇ ਸਬੰਧ ਦੇ ਵਿੱਚ ਕਾਫੀ ਸਾਰੀਆਂ ਫੋਨ ਕਾਲਸ ਜਿਹੜੀਆਂ ਨੇ ਉਹ ਆਈਆਂ ਦੱਸੀਆਂ ਜਾਂਦੀਆਂ ਨੇ ਜੀ। ਅਜੇ ਤੱਕ ਇਹਦੀ ਗ੍ਰਿਫਤਾਰੀ ਜਿਹੜੀ ਆ ਉਹ ਹੋ ਨਹੀਂ ਸਕੀ। ਪੁਲਿਸ ਨੇ ਇਹ ਕਿਹਾ ਕਿ ਉਹਨਾਂ ਨੂੰ ਲੁੱਟ ਕਰਨ ਵਾਲੇ ਦੀ ਸੂਹ ਜਿਹੜੀ ਆ ਉਹ ਕਾਫੀ ਹੱਦ ਤੱਕ ਮਿਲੀ ਆ ਔਰ ਇਹ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਮਿਲੀ ਆ। ਦਿਨ ਦਿਹਾੜੇ ਜੀ ਗੋਲੀ ਮਾਰ ਕੇ ਇੱਕ ਜਿਊਲਰਸ ਨੂੰ ਲੁੱਟ ਕੇ ਚਲੇ ਜਾਣਾ ਜੀ, ਇਹ ਆਪਣੇ ਆਪ ਦੇ ਵਿੱਚ ਬੜੀ ਵੱਡੀ ਦਲੇਰੀ ਵਾਲੀ ਗੱਲ ਹੈ। ਔਰ ਚੰਡੀਗੜ੍ਹ ਦੀ ਪੁਲਿਸ ਜਿਹੜੀ ਆ ਉਹ ਪੰਜਾਬ ਪੁਲਿਸ ਵਰਗੀ ਤਾਂ ਹੈ ਨਹੀਂ, ਚੁਸਤ ਦਰੁਸਤ ਜਿਹੜੀ ਆ ਜੀ ਉਹ ਦੱਸੀ ਜਾਂਦੀ ਆ, ਇਹ ਅਕਸਰ ਕਰਦੀ ਵੀ ਹੈ ਤਾਂ, ਔਰ ਹਾਈਟੈਕ ਖਾਸ ਤੌਰ ਦੇ ਉੱਤੇ ਬਹੁਤ ਹੈ ਜੀ। ਪਰ ਇਸ ਮਾਮਲੇ ਦੇ ਵਿੱਚ ਇੰਨਾ ਟਾਈਮ ਜਿਹੜਾ ਲੱਗ ਜਾਣਾ ਜੀ ਇਹ ਆਪਣੇ ਆਪ ਦੇ ਵਿੱਚ ਸਵਾਲੀਆ ਚਿੰਨ੍ਹ ਲਾ ਰਿਹਾ। ਔਰ ਦੂਸਰੀ ਗੱਲ ਇਹ ਕਿ ਕਿਹੋ ਜਿਹਾ ਮਾਹੌਲ ਜਿਹੜਾ ਜੀ ਉਹ ਪੈਦਾ ਹੁੰਦਾ ਜਾ ਰਿਹਾ ਜਿਹੜੇ ਪੜ੍ਹੇ ਲਿਖੇ ਵਰਗ ਦੇ ਵਿੱਚ, ਜਿਹਦੀ ਆਪਾਂ ਹੁਣੇ ਗੱਲ ਕਰ ਰਹੇ ਸੀਗੇ। ਇਹ ਵੀ ਵੇਖਣ ਤੋਂ ਲੱਗਦਾ ਜੀ ਪੜ੍ਹਿਆ ਲਿਖਿਆ ਤੇ ਬੇਰੁਜ਼ਗਾਰੀ ਹੈ ਜੀ, ਜਿਸ ਤਰੀਕੇ ਨਾਲ ਇਹ ਲੁੱਟਾਂ ਖਸੁੱਟਾਂ ਸ਼ੁਰੂ ਹੋ ਗਈਆਂ ਨੇ ਜੀ। ਜੀ ਬਿਲਕੁਲ। ਤੇ ਅਗਲੀ ਗੱਲ ਕਰਦੇ ਹਾਂ ਆਪਾਂ ਸੁਖਬੀਰ ਬਾਦਲ ਹੋਣਾ ਦੀ। ਤਲਵੰਡੀ ਸਾਬੋ ਦੇ ਵਿੱਚ ਰੈਲੀ ਨੂੰ ਕਹਿੰਦੇ ਸੰਬੋਧਨ ਕਰ ਰਹੇ ਸੀ, ਪਰ ਗੱਲਬਾਤ ਦੇ ਵਿੱਚ ਸਿਰਫ ਹਰਿਆਣਾ ਕਮੇਟੀ ਨਜ਼ਰ ਆਈ। ਕਿਸੇ ਨੂੰ ਭੁੱਖ ਲੱਗੀ ਸੀ ਜੀ ਤੇ ਬੱਚੇ ਨੂੰ ਉਹਨੇ ਟੀਚਰ ਨੇ ਪੁੱਛਿਆ ਕਾਕਾ ਦੱਸ ਇੱਕ ਤੇ ਇੱਕ, ਕਹਿੰਦਾ ਜੀ 2 ਰੋਟੀਆਂ। ਜੀ ਜੀ। ਤੋ ਉਹ ਚੇਤਾ ਉਹੀ ਆਉਂਦਾ ਨਾ ਜੀ ਜਿਹੜੇ ਤਲਵੰਡੀ ਸਾਬੋ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ, ਜਲਸਿਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਇਹ ਕਿਹਾ ਜੀ ਕਿ ਹਰਿਆਣੇ ਦੀ ਕਮੇਟੀ ਜਿਹੜੀ ਆ ਉਹ ਸਿੱਖ ਸ਼ਕਤੀ ਨੂੰ ਖੇਰੂ ਕਰਨ ਦੀ ਜਿਹੜੀ ਆ ਉਹ ਸਾਜ਼ਿਸ਼ ਹੈ। ਜੀ ਜੀ। ਤੋ ਉਹਨਾਂ ਨੇ ਬਾਰ-ਬਾਰ ਜਿੰਨਾ ਜ਼ਿਕਰ ਕਰਦੇ ਰਹੇ ਆਪਣੇ ਲੈਕਚਰ ਦੇ ਵਿੱਚ, ਉਹ ਹਰਿਆਣੇ ਦੇ ਵਿੱਚ ਗੁਰਦੁਆਰੇ ਉਹਨਾਂ ਦੇ ਵਾਸਤੇ ਬਣੀ ਵੱਖਰੀ ਕਮੇਟੀ ਜਿਹੜੀ ਆ ਜੀ ਉਹਦਾ ਹੀ ਜਿਹੜਾ ਜੀ ਕਰਦੇ ਰਹੇ। ਇਹ ਭੁੱਲ ਗਏ ਕਿ ਤਲਵੰਡੀ ਸਾਬੋ ਦੇ ਚੋਣ ਦਾ ਹਰਿਆਣੇ ਦੀ ਕਮੇਟੀ ਦੇ ਨਾਲ ਕੀ ਲੈਣਾ ਦੇਣਾ ਆ। ਇਹ ਨਹੀਂ ਸਮਝ ਲੱਗੀ ਕਿਸੇ ਨੂੰ ਵੀ ਜੀ, ਪਰ ਬੋਲ ਰਹੇ ਨੇ, ਬੋਲੀ ਜਾ ਰਹੇ ਨੇ ਜੀ। ਤੋ ਇਸ ਕਰਕੇ ਕਿਉਂਕਿ ਮਸਲਾ ਜਿਹੜਾ ਪੰਜਾਬ ਦੀ ਕੋਈ ਗੱਲ ਹੈ, ਡਿਵੈਲਪਮੈਂਟ ਦਾ ਜਿਹੜਾ ਰੌਲਾ ਪਾਉਂਦੇ ਸੀਗੇ ਜੀ ਉਹ ਤਾਂ ਕਿਤੇ ਦਿਸਦੀ ਨਹੀਂ ਗੀ। ਇਸ ਕਰਕੇ ਅਕਾਲੀ ਦਲ ਨੇ ਹੁਣ ਡਿਵੈਲਪਮੈਂਟ ਦਾ ਰਾਗ ਅਲਾਪਣਾ ਬੰਦ ਕਰ ਦਿੱਤਾ ਜੀ। ਹੁਣ ਉਹ ਗੋਲਕਾ ਵਾਲਾ ਰਾਗ ਹੀ ਜਿਹੜਾ ਉਹ ਅਲਾਪ ਰਹੇ ਨੇ ਪਟਿਆਲੇ ਦੇ ਵਿੱਚ ਵੀ। ਇੱਥੇ ਕੁਝ ਕਹਿਣ ਨੂੰ ਹੈ ਨੀ ਗਾ, ਇੱਥੇ ਤਾਂ ਦੋਵਾਂ ਪਾਰਟੀਆਂ ਕੋਲੇ ਕਹਿਣ ਨੂੰ ਕੁਝ ਨਹੀਂ ਹੈਗਾ। ਪਰਨੀਤ ਕੌਰ ਹੋਰੀ 3 ਟਰਮ ਦੇ ਵਿੱਚ ਇੱਥੋਂ ਮੈਂਬਰ ਪਾਰਲੀਮੈਂਟ ਜਿਹੜੇ ਰਹੇ ਨੇ, ਉਹ ਮਿਨਿਸਟਰ ਵੀ ਰਹੇ ਨੇ। ਬੁਰਾ ਹਾਲ ਪਟਿਆਲੇ ਦੀਆਂ ਸੜਕਾਂ ਦਾ ਇਸ ਵੇਲੇ ਜਿਹੜਾ ਉਹ ਹੋਇਆ ਪਿਆ। ਭਾਵ ਕਿ ਬਾਕੀ ਮਹੱਲਾ ਤਾਂ ਤੁਸੀਂ ਛੱਡੋ, ਜਿਹੜੀਆਂ ਛੋਟੀਆਂ ਮੋਟੀਆਂ ਰੋਜ਼ ਦੀਆਂ ਜ਼ਰੂਰਤਾਂ ਨੇ ਜੀ ਉਹ ਤੋਂ ਵੀ ਮੰਦਾ ਹਾਲ ਜਿਹੜਾ ਜੀ ਇੱਥੇ ਕੀਤਾ ਪਿਆ ਪਟਿਆਲੇ ਦਾ। ਨਾ ਤਲਵੰਡੀ ਸਾਬੋ ਦੇ ਵਿੱਚ ਕਿਤੇ ਕੋਈ ਡਿਵੈਲਪਮੈਂਟ ਹੈ। ਦੋਨਾਂ ਪਾਰਟੀਆਂ ਕੋਲੇ ਕਹਿਣ ਨੂੰ ਕੁਝ ਨਹੀਂ ਹੈਗਾ ਜੀ, ਪਰ ਇੰਨਾ ਜ਼ਰੂਰ ਹੈ ਕਿ ਅੱਡੀਆਂ ਚੁੱਕ ਕੇ ਜ਼ੋਰ ਜਿਹੜੇ ਦੋਨੋਂ ਉਹ ਜ਼ਰੂਰ ਲਾ ਰਹੇ ਨੇ। ਜੀ ਜੀ ਬਿਲਕੁਲ ਜੀ, ਜ਼ੋਰ ਹੀ ਇਹ ਲਾਉਣ ਜੋਗੇ ਆ। ਤੇ ਹੋ ਸਕਦਾ ਜੀ ਇਸ ਵਾਰ ਜਿਹੜੇ ਲੋਕ ਆ ਜਿਹੜੇ ਸ਼ਾਇਦ ਜਾਗੇ ਹੋਣ ਤਾਂ ਕੁਛ ਇਹਨਾਂ ਨੂੰ ਪੁੱਠੇ ਜਿਹੜੇ ਆ ਨਤੀਜੇ ਉਹਨਾਂ ਦੇ ਹਿਸਾਬ ਦੇ ਨਾਲ ਦੇਣ। ਅਗਲੀ ਗੱਲ ਕਰਦੇ ਹਾਂ ਕਾਂਗਰਸ ਦੀ ਹੀ। ਜਿਹੜੇ ਪ੍ਰਤਾਪ ਸਿੰਘ ਬਾਜਵਾ ਆ ਇਕੱਲੇ ਜੇ ਪਾਏ ਜਾ ਰਹੇ ਨੇ ਇਸ ਟਾਈਮ, ਉਹਨਾਂ ਦੀ ਕੋਈ ਸੁਣ ਨਹੀਂ ਰਿਹਾ।
ਇੱਕ ਤਾਂ ਜੀ ਜਿਹੜੀ ਲਾਮਬੰਦੀ ਆ ਕਾਂਗਰਸ ਦੀ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਰਤੀ ਆ। ਇੱਥੇ 29 ਜਿਹੜੇ MLA ਨੇ ਉਹਨਾਂ ਨੂੰ ਵਾਰਡ ਵੰਡ ਦਿੱਤੇ ਨੇ ਪਟਿਆਲੇ ਦੇ। ਜੀ ਜੀ, ਮੈਂ ਪਹਿਲਾਂ ਵੀ ਇੱਕ ਦਿਨ ਮੈਂ ਗੱਲ ਕੀਤੀ ਸੀ ਕਿ ਉਹਨਾਂ ਨੇ ਤਲਵੰਡੀ ਸਾਬੋ ਨਹੀਂ ਜਾਣਾ, ਉੱਥੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਸੰਭਾਲਣਗੇ ਤੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਕਿਤੇ ਡਿਊਟੀ ਪਟਿਆਲੇ ਦੇ ਵਿੱਚ ਨਹੀਂ ਲਾਏਗੀ, ਭਾਵ ਕਿ ਇੱਥੇ ਉਹ ਵਾਂਟਡ ਨਹੀਂ ਹੈਗੇ, ਇੱਥੇ ਉਹਨਾਂ ਦੀ ਜ਼ਰੂਰਤ ਕੋਈ ਨਹੀਂ ਹੈ। ਜਿਹੜੀ ਕਾਂਗਰਸ ਵਿਚਲੀ ਪਈ ਹੋਈ ਜਿਹੜਾ ਪਾਰਟਕ ਆ ਜੀ ਇਹ ਉਹਨੂੰ ਹੀ ਤਕਰੀਬਨ ਉਸ ਪਾਸੇ ਵੱਲ ਨੂੰ ਸਾਰਾ ਇਸ਼ਾਰਾ ਜਿਹੜਾ ਜੀ ਉਹ ਹੋ ਰਿਹਾ। ਪ੍ਰਤਾਪ ਸਿੰਘ ਬਾਜਵਾ ਹੋਰੀ ਕਾਂਗਰਸ ਦੇ ਵਿੱਚ ਅਲੱਗ ਥਲੱਗ ਜੇ ਪੈ ਗਏ ਨੇ। ਹੁਣ ਪ੍ਰਧਾਨ ਤਾਂ ਪੰਜਾਬ ਕਾਂਗਰਸ ਦੇ ਉਹ ਨੇ, ਡਿਊਟੀਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਲਾਤੀਆਂ ਇੱਥੇ ਜੀ ਪਟਿਆਲੇ ਦੇ ਵਿੱਚ। ਜੀ ਜੀ, ਨਾਲ ਦੇ ਨਾਲ ਇਹ ਵੀ ਕਹਿਤਾ ਕਿ ਕੋਈ ਕਾਂਗਰਸੀ ਜਿਹੜਾ ਜੀ ਇੱਥੋਂ ਮੂਵ ਨਹੀਂ ਹੋਊਗਾ, ਜਿਹੜਾ ਇਸ਼ਾਰਾ ਇਸ ਪਾਸੇ ਵੱਲੋਂ ਇਹ ਵੀ ਕਰਦਾ ਕਿ ਕਿਤੇ ਨਾ ਕਿਤੇ ਦੋਨਾਂ ਪਾਰਟੀਆਂ ਵੱਡੀਆਂ ਦਾ ਆਪਸ ਵਿੱਚ ਸਮਝੌਤਾ ਜੀ, ਇੱਕ ਤੁਸੀਂ ਲਾ ਲਓ ਇੱਕ ਅਸੀਂ ਗੱਲ ਨਹੀਂ ਅਸੀਂ। ਜੀ ਜੀ, ਤਾਂ ਦੂਜੀ ਗੱਲ ਹੈ ਇਹਦੇ ਚ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਜੀ ਉਹ ਲੱਗਦਾ ਹੀ ਨਹੀਂ ਉਹ ਕਾਂਗਰਸ ਦੇ ਪ੍ਰਧਾਨ ਨੇ। ਉਹ ਲੱਗਦਾ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਧਾਨ ਤਾਂ ਉਹ ਹੋ ਸਕਦੇ ਨੇ, ਉਹ ਇਕੱਲੇ ਜੇ ਤੁਰੇ ਫਿਰਦੇ ਸੀ ਹਰਮਿੰਦਰ ਜੱਸੀ ਹੋਰਾਂ ਦੇ ਜਿਹੜੇ ਆ ਪੇਪਰ ਜਦੋਂ ਕਰਵਾਉਣ ਗਏ ਨੇ। ਇਹਦਾ ਮਤਲਬ ਇਹ ਜੀ ਕਿ ਪੰਜਾਬ ਕਾਂਗਰਸ ਦੇ ਵਿੱਚ ਸਾਰਾ ਕੁਝ ਚੰਗਾ ਅਜੇ ਵੀ ਨਹੀਂ ਹੋਇਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਤਬਦੀਲੀ ਜਿਹੜੀ ਹੈ ਜੀ ਉਹ ਫੇਰ ਹੋ ਸਕਦੀ ਹੈ, ਕਿਉਂਕਿ ਕਿੰਨੀ ਕੁ ਦੇਰ ਤੱਕ ਇੱਕ ਫਲਾਪ ਦੇ ਲੀਡਰ ਨੂੰ ਕਾਂਗਰਸ ਵੀ ਜਿਹੜੀ ਹੈ ਉਹ ਬਰਦਾਸ਼ਤ ਕਰੂਗੀ, ਪ੍ਰਤਾਪ ਸਿੰਘ ਬਾਜਵਾ ਹੋਰਾਂ ਵਰਗੇ। ਜੀ ਜੀ ਜੀ, ਬਿਲਕੁਲ। ਤੇ ਸਲੋਤੇ ਹੋਏ ਸੀਗੀਆਂ ਕੁਛ ਅੱਜ ਦੀਆਂ ਰਾਸ਼ਟਰੀ ਤੇ ਪੰਜਾਬ ਪੱਧਰ ਦੀਆਂ ਜਿਹੜੀਆਂ ਖਬਰਾਂ ਅਖਬਾਰਾਂ ਦੀਆਂ ਜਿਹੜੀਆਂ ਸੁਰਖੀਆਂ ਉਹਨਾਂ ਦੇ ਉੱਤੇ ਗੱਲਬਾਤ। ਤੇ ਬਲਤੇਜ ਬੰਨੋ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਪਰ ਜਾਣ ਤੋਂ ਪਹਿਲਾਂ ਅੱਜਨਾਮਾ ਠੀਕ ਹੈ। ਨਾਲ ਸਿੱਖਾਂ ਦੇ ਟੱਕਰ ਪਏ ਸਿੱਖ ਮੁੜ ਕੇ ਗੱਲ ਚੰਗੀ ਹਰਿਆਣੇ ਵਿੱਚ ਹੋਈ ਨਹੀਂ। ਨਾਲ ਸਿੱਖਾਂ ਦੇ ਟੱਕਰ ਪਏ ਸਿੱਖ ਮੁੜ ਕੇ ਗੱਲ ਚੰਗੀ ਹਰਿਆਣੇ ਵਿੱਚ ਹੋਈ ਨਹੀਂ। ਕਈਆਂ ਦਿਨਾਂ ਦਾ ਜਿਹੜਾ ਸੀ ਪਿਆ ਰੱਤਾ ਸਾਂਝਾ ਆਗੂ ਸੀ ਨਿਖਰ ਰਿਹਾ ਕੋਈ ਨਹੀਂ। ਜੀ, ਲੀਡਰ ਨਿਕਲਦਾ ਕੋਈ ਨਾ ਸਾਫ਼ ਸੁਥਰਾ, ਲੀਡਰ ਨਿਕਲਦਾ ਕੋਈ ਨਾ ਸਾਫ਼ ਸੁਥਰਾ। ਕਿਹੜੇ ਲੀਡਰ ਨੇ ਲਾਈ ਹੈ ਲੋਈ ਨਹੀਂ ਜੀ, ਊਂਟ ਵੀ ਲਾਈ ਜਾਓ ਕਿਸੇ ਉੱਪਰ ਰਹਿ ਗਈ ਲੱਗਣ ਤੋਂ ਜਾਪਦੀ ਸੋਈ ਨਹੀਂ ਜੀ। ਕੋਈ ਹੋ ਰਹੀ ਸਿਰਫ ਲੜਾਈ ਹੁਣ ਗੋਲਕਾਂ ਲਈ, ਰਫੜ ਸਿੱਖਾਂ ਨੇ ਸਿੱਖਾਂ ਨਾਲ ਪਾ ਲਿਆ ਈ। ਹੋ ਰਹੀ ਸਿਰਫ ਲੜਾਈ ਹੁਣ ਗੋਲਕਾਂ ਲਈ, ਰਫੜ ਸਿੱਖਾਂ ਨੇ ਸਿੱਖਾਂ ਨਾਲ ਪਾ ਲਿਆ ਈ। ਲੜਨ ਵਾਸਤੇ ਬਾਹਰੋਂ ਕੋਈ ਲੱਭਿਆ ਨਹੀਂ, ਆਡਾ ਆਪਸ ਦੇ ਵਿੱਚ ਹੀ ਲਾ ਲਿਆ। ਜੀ 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 ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਕੱਲ੍ਹ ਤੱਕ ਲਈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਬਹੁਤ ਹੀ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ, ਧੰਨਵਾਦ। ਥੈਂਕ ਯੂ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ। ਸੋਚੋ ਸੁਣ ਰਹੇ ਸੀ ਆਪਾਂ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੁਣਾਂ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ। ਇੱਥੇ ਹੀ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਹੈ ਤੇ ਕੱਲ੍ਹ ਨੂੰ ਇੱਕ ਵਾਰੀ ਫੇਰ ਆਪ ਸਭ ਨੂੰ ਇਸ ਪ੍ਰੋਗਰਾਮ 'ਚ ਮਿਲਾਂਗੇ। ਤਦ ਤੱਕ ਲਈ ਮੇਰੇ ਵੱਲੋਂ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।